ਅਮਰੀਕਾ ਦੇ ਵਿੱਚ ਰਹਿ ਕੇ ਵੀ ਜਿਹੜੇ ਬੰਦੇ ਪ੍ਰਚਾਰ ਕਰਦੇ ਰਹਿੰਦੇ ਆ ਕਿ ਅਮਰੀਕਾ ਦੇ ਵਿੱਚ ਅਫੀਮ ਜਾਂ ਪੋਸਟ ਭੁੱਕੀ ਡੋਡਿਆਂ ਨੂੰ ਕੋਈ ਪੁੱਛਦਾ ਨਹੀਂਗਾ, ਕੋਈ ਇਹ ਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ। ਇਹ ਖਬਰ ਜ਼ਰਾ ਉਹਨਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ। ਅਮਰੀਕਾ ਦੇ ਵਿੱਚ ਇੱਕ ਪਰਫਿਊਮ ਦੀ ਡੱਬੀ ਉੱਤੇ ਓਪੀਐਮ ਲਿਖਿਆ ਹੋਣ ਕਰਕੇ ਇੱਕ ਭਾਰਤੀ ਨੂੰ ਅੱਜ-ਕੱਲ੍ਹ ਉਹਦੇ ਸਿਰ ਦੇ ਉੱਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਹਾ। ਜੀ ਹਾਂ, ਇਹ ਪੂਰੀ ਜਿਹੜੀ ਘਟਨਾ ਵਾਪਰੀ ਹੈ, ਇਹ ਭਾਰਤੀ ਮੂਲ ਦਾ ਬੰਦਾ ਹੈ ਜਿਹਦਾ ਨਾਮ ਦੱਸਿਆ ਗਿਆ ਹੈ ਕਪਿਲ ਰਘੂ। ਅਰਕਾਨਸਾ ਦੇ ਵਿੱਚ ਇੱਕ ਪੁਲਿਸ ਸਟਾਪ, ਬੈਂਟਨ ਪੁਲਿਸ ਨੇ ਉਹਨੂੰ ਰੋਕਿਆ। ਇੱਕ ਮਾਈਨਰ ਜੀ ਗਲਤੀ ਹੁੰਦੀ ਹੈ ਉਸ ਬੰਦੇ ਤੋਂ, ਬੈਂਟਨ ਪੁਲਿਸ ਉਹਨੂੰ ਰੋਕਦੀ ਹੈ ਤੇ ਉਹਦੇ ਕੋਲੋਂ ਇੱਕ ਪਰਫਿਊਮ ਦੀ ਸ਼ੀਸ਼ੀ ਜਿਹਦੇ ਉੱਤੇ ਓਪੀਐਮ ਲਿਖਿਆ ਹੁੰਦਾ, ਇਸ ਕਰਕੇ ਉਹਦੀ ਅਰੈਸਟ ਪੈਂਦੀ ਆ। ਬਾਅਦ ਦੇ ਵਿੱਚ ਇਹ ਮਾਮਲਾ ਆਈਸ ਨੂੰ ਦੇ ਦਿੱਤਾ ਜਾਂਦਾ। ਆਈਸ ਉਹਨੂੰ 30 ਦਿਨ ਦੇ ਲਈ ਆਪਣੀ ਕਸਟਡੀ ਦੇ ਵਿੱਚ ਰੱਖਦੀ ਹੈ ਤੇ ਇਸ ਟਾਈਮ ਉਹਦਾ ਵੀਜ਼ਾ ਰਿਵੋਕ ਕਰਕੇ ਉਹਦੇ ਉੱਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਹਾ ਹੈ। ਹੋਰ ਤਾਂ ਹੋਰ ਇਹ ਬੰਦੇ ਬਾਰੇ ਇਹ ਵੀ ਪਤਾ ਲੱਗਿਆ ਕਿ ਜਦੋਂ ਉਹਨੂੰ 3 ਮਈ ਨੂੰ ਰੋਕਿਆ ਗਿਆ ਸੀ ਤਾਂ ਉਦੋਂ ਇੱਕ ਅਮਰੀਕਨ ਸਿਟੀਜ਼ਨ ਦੇ ਨਾਲ ਵਿਆਹ ਹੋਇਆ ਸੀਗਾ ਤੇ ਅਮਰੀਕਾ ਦੇ ਵਿੱਚ ਪਰਮਾਨੈਂਟ ਜਿਹੜੀ ਰੈਜ਼ੀਡੈਂਸੀ ਜਿਹਨੂੰ ਆਪਾਂ ਗ੍ਰੀਨ ਕਾਰਡ ਕਹਿ ਦਿੰਦੇ ਆ, ਉਹਦੇ ਵੱਲ ਨੂੰ ਉਹਦਾ ਪ੍ਰੋਸੈਸ ਤੁਰਿਆ ਹੋਇਆ ਸੀਗਾ। ਪਰ 3 ਮਈ ਦੀ ਗੱਲ ਆ, ਬੈਂਟਨ ਪੁਲਿਸ ਨੂੰ ਰੋਕਦੀ ਆ ਉਹਦੇ ਮਾਈਨਰ ਇੱਕ ਟ੍ਰੈਫਿਕ ਵਾਇਲੇਸ਼ਨ ਤੋਂ ਬਾਅਦ ਤੇ ਉਸ ਤੋਂ ਬਾਅਦ ਉਹਦੇ ਕੋਲੋਂ ਓਪੀਐਮ ਲਿਖੀ ਹੋਈ ਇੱਕ ਇਤਰ ਦੀ ਸ਼ੀਸ਼ੀ ਮਿਲਦੀ ਆ। ਬਾਅਦ ਦੇ ਵਿੱਚ ਇਹ ਮਾਮਲਾ ਆਈਸ ਨੂੰ ਦੇ ਦਿੱਤਾ ਜਾਂਦਾ। ਆਈਸ ਦੀ ਕਸਟਡੀ ਦੇ ਵਿੱਚ ਉਹਦੇ ਉੱਤੇ ਹੁਣ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਆ। ਉਹਦਾ ਜਿਹੜਾ ਵਕੀਲ ਆ ਉਹਨੇ ਇਹ ਗੱਲ ਕਹੀ ਆ ਵੀ ਇਸ ਬੰਦੇ ਨੂੰ ਇਹਦੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਨੂੰ ਹਟਾ ਕੇ ਤੇ ਇਹਦਾ ਵੀਜ਼ਾ ਪ੍ਰਕਿਰਿਆ ਬਹਾਲ ਕਰਕੇ ਇਹਦੀ ਜਿਹੜੀ ਪਰਮਾਨੈਂਟ ਰੈਜ਼ੀਡੈਂਸ ਹੈ ਉਧਰ ਨੂੰ ਤੁਰਨ ਦਿੱਤਾ ਜਾਵੇ, ਪਰ ਫਿਲਹਾਲ ਉਹਦੇ ਉੱਤੇ ਖਤਰਾ ਬਰਕਰਾਰ ਹੈ।